ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਸਤਿ ਪ੍ਰੋਗਰਾਮ ਦੇ ਵਿੱਚ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 29 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਕੌਰ ਚਾਹਲ ਯੂਬਲ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ ਤੇ ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਦੇ ਇੱਕ EMPLOYE ਨੇ ਇੱਕ ਗੁਪਤਾ ਨਾਮ ਦੇ ਬੰਦੇ ਦੇ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਆ ਸੁਪਾਰੀ ਦਿੱਤੀ ਸੀ, ਤੇ ਉਹ FBI ਨੇ ਜਿਹੜੀ ਆ ਪੂਰੀ ਨਹੀਂ ਹੋਣ ਦਿੱਤੀ, ਤੇ ਬਲਕਿ ਉਸ ਨੂੰ ਫੜ ਵੀ ਲਿਆ ਗਿਆ ਜਿਹੜਾ ਯੂਰਪ ਦੇ ਵਿੱਚ, ਚੈਕ ਰਿਪਬਲਿਕ ਦੇ ਵਿੱਚ। ਸੋ ਅੱਜ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਦੇ ਉੱਤੇ ਟੌਪ ਦੇ ਉੱਤੇ ਇਹ ਜਿਹੜੀ ਨਿਊਜ਼ ਹੈਗੀ ਆ, ਪਹਿਲੇ ਪੇਜ ਦੇ ਉੱਤੇ, ਚਾਹੇ ਉਹ TV ਚੈਨਲ ਆ, ਚਾਹੇ ਨਿਊਜ਼ਪੇਪਰ ਹੈਗਾ। ਸੋ ਈਵਨ ਤੁਹਾਨੂੰ ਵੀ ਕਿਸੇ ਸਰੋਤੇ ਨੂੰ ਟਾਈਮ ਲੱਗੇ ਤਾਂ ਜਸਟ ਸਿੱਖ ਸ਼ਬਦ ਐਂਟਰ ਕਰ ਲਿਓ ਗੂਗਲ 'ਚ, ਤੇ ਸਾਰੀਆਂ ਤੁਹਾਨੂੰ ਜਿਹੜੀਆਂ ਸਟੋਰੀਆਂ ਕੱਲੇ ਨਿਊਜ਼ਪੇਪਰ ਦੀ ਉਹ ਆ ਜਾਣੀਆਂ। ਤੇ ਜਿਹੜੇ ਸਵੇਰੇ ਲੋਕ ਜਿਹੜੇ ਸਾਡੇ ਸਰੋਤੇ ਆ ਮਿਸ ਕਰ ਗਏ, ਅਸੀਂ 1 ਘੰਟੇ ਦਾ ਪ੍ਰੋਗਰਾਮ ਕਵਰ ਕੀਤਾ ਸੀ ਪੂਰੀ ਡਿਟੇਲ ਦੇ ਵਿੱਚ। ਜਿਹੜੀ ਇੰਡਾਈਟਮੈਂਟ ਆ ਉਹਦੀ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਹ ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ YouTube ਚੈਨਲ ਆ ਉਹਦੇ ਤੇ ਜਾ ਕੇ ਤੁਸੀਂ ਫੇਰ ਸੁਣ ਸਕਦੇ ਆ, ਜੇ ਕੋਈ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਮਿਸ ਕਰ ਗਿਆ ਹੈਗਾ ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ ਹਰਜੋਤ ਸਿੰਘ ਜੀ, ਜਿਹੜੀ ਖਬਰ ਇਹ ਆ ਰਹੀ ਆ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਇੱਕ ਚੰਗੀ ਨਿਊਜ਼ ਵੀ ਆ, ਇੱਕ ਮਾੜੀ ਵੀ ਆ। US ਦੀ ਜਿਹੜੀ GDP ਆ ਉਹ ਕਹਿੰਦੇ 5.2% ਵਧੀ ਆ ਤੀਜੇ ਕੁਆਟਰ ਦੇ ਵਿੱਚ। ਪਹਿਲੋਂ ਜਿਹੜੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਉਹਦੇ ਨਾਲੋਂ ਕਹਿੰਦੇ ਵੀ ਸਟਰੋਂਗ ਇੰਡੀਕੇਸ਼ਨ ਇਹ ਨਜ਼ਰ ਆਈ ਆ। ਪਹਿਲੇ ਦੀ ਸਪੀਡ ਦੇ ਨਾਲੋਂ ਇਸ ਦੇ ਵਿੱਚ ਵਾਧਾ ਹੋਇਆ। ਕਮਰਸ ਡਿਪਾਰਟਮੈਂਟ ਨੇ ਇਹ ਰਿਪੋਰਟ ਕੀਤਾ ਸੀ ਅੱਜ। ਗ੍ਰੋਸ ਡੋਮੈਸਟਿਕ ਪ੍ਰੋਡਕਟ GDP ਇਹ ਇੱਕ ਮਾਪਦੰਡ ਹੈਗਾ ਜਿਹਦੇ ਵਿੱਚ ਜੋ ਵੀ ਚੀਜ਼ਾਂ, ਜਿੰਨੀਆਂ ਵੀ ਗੁੱਡਸ ਤੇ ਸਰਵਿਸਿਜ਼ ਆ ਪ੍ਰੋਡਿਊਸ ਕੀਤੀਆਂ ਜਾਂਦੀਆਂ ਅਮਰੀਕਾ ਦੇ ਵਿੱਚ 3 ਮਹੀਨੇ ਦੇ ਪੀਰੀਅਡ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ 5.2% ਵਾਧਾ ਦੇਖਿਆ ਗਿਆ ਆ। ਪਹਿਲੋਂ 4.9 ਰੀਡਿੰਗ ਜਿਹੜੀ ਆ ਉਹ ਦੇਖੀ ਗਈ ਸੀਗੀ, ਪਰ ਉਸ ਤੋਂ ਵੀ ਬੈਟਰ 5% ਤੋਂ ਵੀ ਉੱਤੇ ਜਿਹੜੀ ਆ ਉਹ ਆਈ ਹੈਗੀ ਆ। ਗੌਰਮੈਂਟ ਦੀ ਜਿਹੜੀ ਸਪੈਂਡਿੰਗ ਆ ਕਹਿੰਦੇ ਉਸਨੇ ਵੀ ਇਸ ਵਿੱਚ ਬੂਸਟ ਕੀਤਾ ਆ, ਵਾਧਾ ਕੀਤਾ ਆ। ਕੁੱਲ 5.5% ਗੌਰਮੈਂਟ ਦੀ ਸਪੈਂਡਿੰਗ ਇਸ ਦੇ ਵਿੱਚ ਵਾਧਾ ਹੋਇਆ ਆ। ਸੋ ਕਾਰਪੋਰੇਟ ਦੇ ਜਿਹੜੇ ਪ੍ਰੋਫਿਟਸ ਆ ਉਹ ਇਸ 3 ਮਹੀਨਿਆਂ ਦੇ ਵਿੱਚ 4.3% ਵਧੇ ਆ। ਦੂਜੇ ਪਰਸੈਂਟ ਦੇ ਵਿੱਚ ਮਹਿਜ 0.8% ਕਾਰਪੋਰੇਟ ਦੇ ਪ੍ਰੋਫਿਟਸ ਦਾ ਵਿੱਚ ਵਾਧਾ ਹੋਇਆ ਸੀ। ਸੋ ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਦੀ ਜਿਹੜੀ ਖਬਰ ਆ ਉਸ ਨੂੰ ਦੇਖ ਕੇ ਲੱਗਦਾ ਵੀ ਇਕੋਨਮੀ ਮੇ ਵੀ ਸਟੇਬਿਲਿਟੀ ਵੱਲ ਨੂੰ ਵੱਧ ਰਹੀ ਆ, ਪਰ ਨਾਲ ਦੇ ਨਾਲ ਜਿਹੜੀ ਇੱਕ ਦੂਸਰੀ ਖਬਰ ਆ ਉਹ ਇੱਕ ਨਵੇਂ ਜਿਹੜੇ ਸਰਵੇ ਆ ਉਹ ਦੱਸ ਰਹੇ ਆ ਵੀ ਅਮਰੀਕਾ ਦੇ ਵਿੱਚ ਲੋਕਾਂ ਨੂੰ ਹੁਣ ਐਵਰੇਜ ਸਾਰੇ ਸੂਬਿਆਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਐਵਰੇਜ $11,400 ਐਕਸਟਰਾ ਚਾਹੀਦਾ ਆ। ਜੋ 2021 ਦੇ ਵਿੱਚ ਲਾਈਫ ਇੰਜੋਏ ਕਰ ਰਹੇ ਸੀਗੇ ਉਸੇ ਨੂੰ ਜਿਹੜਾ ਉਹ ਉਸ ਤਰੀਕੇ ਦੇ ਨਾਲ ਰਹਿਣ ਸਹਿਣ ਜਿਹੜਾ ਉਹ ਕਰਨ ਦੇ ਲਈ। ਸੋ ਇੱਥੋਂ ਇਹ ਵੀ ਪਤਾ ਲੱਗਦਾ ਆ ਵੀ ਮਹਿੰਗਾਈ ਨੇ ਲੋਕਾਂ ਦਾ ਲੱਕ ਵੀ ਜਿਹੜਾ ਆ ਉਹ ਤੋੜਿਆ ਹੈਗਾ ਆ। ਸੋ ਕੋਲੋਰਾਡੋ ਦੇ ਵਿੱਚ ਸਭ ਤੋਂ ਵੱਧ
$14,995 ਕਹਿੰਦੇ ਵੀ ਐਕਸਟਰਾ ਚਾਹੀਦਾ ਹੈ ਕੋਲੋਰਾਡੋ 'ਚ ਰਹਿਣ ਵਾਲਿਆਂ ਨੂੰ, ਜਿਹੜਾ 2 ਸਾਲ ਪਹਿਲਾਂ ਜਿੱਦਾਂ ਲੋਕ ਰਹਿ ਰਹੇ ਸੀ, ਉਹੀ ਰਫ਼ਤਾਰ ਦੇ ਨਾਲ ਜਾਂ ਉੱਦਾਂ ਹੀ ਖਰਚੇ ਦੇ ਨਾਲ ਜੇ ਰਹਿਣਾ ਹੋਵੇ। ਆਰਕਨਸਾ ਦੇ ਵਿੱਚ ਇਹ ਆંકੜਿਆਂ ਦੇ ਵਿੱਚ ਸਭ ਤੋਂ ਘੱਟ 8,528 ਪਰ ਸਾਲ ਪਰ ਈਅਰ ਜਿਹੜਾ ਆ ਉਹ ਦੇਖਿਆ ਗਿਆ ਆ। ਸੋ ਇਹ ਜਿਹੜਾ ਨਵਾਂ ਐਨਾਲਿਸਿਸ ਆਇਆ ਆ ਰਿਪਬਲਿਕਨ ਮੈਂਬਰਸ ਦੇ ਯੂਐਸ ਸੈਨੇਟ ਜੁਆਇੰਟ ਇਕਨੋਮਿਕ ਕਮੇਟੀ ਦੇ ਦੁਆਰਾ। ਸੋ ਇਹ ਕਹਿੰਦੇ ਵੀ 2021 ਦੇ ਮੁਕਾਬਲੇ ਹੁਣ ਜਦੋਂ 2023 ਚ ਆਪਾਂ 2 ਸਾਲਾਂ ਬਾਅਦ ਗੱਲ ਕਰ ਰਹੇ ਹਾਂ, ਇੰਨੀ ਐਕਸਟਰਾ ਮਨੀ ਹੋਵੇ ਤਾਂ ਸੇਮ ਢੰਗ ਦੇ ਨਾਲ ਤੁਸੀਂ ਰਹਿ ਸਕਦੇ ਆ। ਸੋ ਇੱਥੋਂ ਇਹੀ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ ਆ ਵੀ ਮਹਿੰਗਾਈ ਨੇ ਕਾਫੀ ਲੋਕਾਂ ਦਾ ਲੱਕ ਜਿਹੜਾ ਉਹ ਤੋੜ ਕੇ ਰੱਖਿਆ ਆ, ਉਸ ਦੇ ਨਾਲ ਲੋਕਾਂ ਦਾ ਲਾਈਫ ਸਟਾਈਲ ਜਿਹੜਾ ਉਹ ਚੇਂਜ ਹੋਇਆ ਆ। ਕੈਲੀਫੋਰਨੀਆ ਦੇ ਵਿੱਚ ਇਹ ਆંકੜਾ 13,282 ਦੇ ਉੱਤੇ ਆਇਆ ਹੈਗਾ ਜੀ। ਦੂਸਰੇ ਪਾਸੇ ਜੇਮੀ ਡਿਮਨ ਜੋ ਆ, ਉਹਨਾਂ ਨੇ ਅੱਜ CNN ਬਿਜ਼ਨਸ ਦੇ ਨਾਲ ਆਪਣੀ ਇੰਟਰਵਿਊ ਦਿੱਤੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਜੇਮੀ ਡਿਮਨ ਜੋ ਆ CEO ਆ JP Morgan ਚੇਜ਼ ਬੈਂਕ ਦੇ। ਜੀ ਸੋ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਵਾਲ ਸਟਰੀਟ ਦੇ ਸੰਬੰਧ ਦੇ ਵਿੱਚ, ਕਹਿੰਦੇ ਵੀ ਇਨਫਲੇਸ਼ਨ ਜਿੰਨੀ ਹੈਗੀ ਆ ਇਹਦੇ ਨਾਲ ਕਹਿੰਦੇ ਹੋਰ ਵਧਣ ਦੇ ਚਾਂਸ ਹੈ ਇਨਫਲੇਸ਼ਨ ਦੇ, ਤੇ ਰਿਸੈਸ਼ਨ ਆਫ ਦਾ ਟੇਬਲ ਹੈ ਨਹੀਂ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਟਾਈਮ ਖਤਰਨਾਕ ਹੈਗੀਆਂ, ਡੇਂਜਰਸ ਤੇ ਇਨਫਲੇਸ਼ਨਰੀ ਹੈਗੀਆਂ ਆ। 2023 ਨਿਊਯਾਰਕ ਟਾਈਮ ਡੀਲ ਬੁੱਕ ਸਮਿਟ ਨਿਊਯਾਰਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਇੰਟਰਸਟ ਰੇਟ ਇੱਕ ਵਾਰੀ ਫੇਰ ਉੱਪਰ ਜਾ ਸਕਦੇ, ਜਿਹਦੇ ਨਾਲ ਰਿਸੈਸ਼ਨ ਆ ਸਕਦਾ ਹੈਗਾ। ਪਿਛਲੇ ਦਿਨਾਂ 'ਚ ਕਈ ਜਿਹੜੇ ਇਕਨੋਮਿਸਟ ਕਹਿ ਰਹੇ ਸੀ ਇੰਟਰਸਟ ਰੇਟ ਆਉਣ ਵਾਲੇ ਸਮੇਂ ਦੇ ਵਿੱਚ ਡਾਊਨ ਜਾਣੇ ਹੈਗੇ ਆ। ਉਹਨਾਂ ਨੇ ਦੱਸਿਆ ਵੀ ਸਾਰਾ ਕੁਝ ਜਿਹੜਾ ਸਟਿਮੂਲਸ ਮਨੀ ਸੀ ਨਾ ਲੋਕਾਂ ਨੂੰ ਦਿੱਤਾ ਗਿਆ ਕੋਵਿਡ ਦੇ ਦੌਰਾਨ, ਜੀ ਉਸਨੇ ਕਹਿੰਦਾ ਵੀ ਇੱਕ ਤਰ੍ਹਾਂ ਦੇ ਨਾਲ ਇਹ ਡਰੱਗ ਦਾ ਕੰਮ ਕੀਤਾ। ਕਹਿੰਦੇ ਇਹ ਡਰੱਗਸ ਡਾਇਰੈਕਟਲੀ ਇਨਟੂ ਆਵਰ ਸਿਸਟਮ, ਤੇ ਇੱਕ ਤਰ੍ਹਾਂ ਦੇ ਨਾਲ ਇਕਨੋਮਿਕ ਸ਼ੂਗਰ ਹਾਈ ਕੀਤਾ। ਜਿੱਦਾਂ ਸ਼ੂਗਰ ਖਾ ਕੇ ਬੰਦਾ ਹਾਈ ਹੋ ਜਾਂਦਾ ਨਾ, ਨਿਆਣੇ ਆਪਾਂ ਦੇਖਦੇ ਆ, ਤੇ ਉਹ ਗੱਲ ਹੋਈ ਕਿਉਂਕਿ ਇੰਨੇ ਜ਼ਿਆਦਾ ਜਿਹੜੇ ਪੈਸੇ ਦੇ ਦਿੱਤੇ, ਜਿੱਦਾਂ ਡਰੱਗ ਖਾ ਕੇ ਬੰਦਾ ਐਨ ਸੈੱਟ ਹੋ ਜਾਂਦਾ। ਸੋ ਉਹ ਚੀਜ਼ ਨੇ ਕਹਿੰਦਾ ਵੀ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ, ਲੋਕਾਂ ਕੋਲ ਪੈਸਾ ਚੱਲ ਗਿਆ ਹਨਾ। ਹੁਣ ਉਹ ਜਿਹੜਾ ਡਾਊਨ ਸਾਈਡ ਜਾ ਰਿਹਾ ਹੈਗਾ, ਤੇ ਦੂਸਰੇ ਪਾਸੇ ਜੀਓ ਪੋਲੀਟੀਕਲ ਇਸ਼ੂ ਇਹ ਇਸ ਟਾਈਮ ਨੰਬਰ 1 ਇਸ਼ੂ ਬਣਿਆ ਹੋਇਆ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਯੂਕਰੇਨ ਦੀ ਲੜਾਈ ਨੂੰ ਲੈ ਕੇ ਕੀ ਬਣਨਾ, ਇਜ਼ਰਾਈਲ ਤੇ ਗਾਜ਼ਾ ਨੂੰ ਕੀ ਬਣਨਾ, ਚਾਈਨਾ ਨੂੰ ਲੈ ਕੇ ਕੀ ਬਣਨਾ ਹੈਗਾ। ਸੋ ਇਹ ਸਾਰਾ ਕੁਝ ਜੋ ਆ ਇਹ ਅਫੈਕਟ ਕਰਨ ਜਾ ਰਿਹਾ ਆ। JP Morgan ਚੇਜ਼ ਦੇ CEO ਇਹ ਕਹਿੰਦੇ ਆ ਵੀ ਟਿਕਟੌਕ ਜਿਹੜੀ ਕੰਪਨੀ ਆ, ਇਹ ਬਾਈਟ ਡਾਂਸ ਦੀ ਪੇਰੈਂਟ ਕੰਪਨੀ ਹੈਗੀ ਆ, ਇਹ IPO ਕਰਨਾ ਚਾਹੁੰਦੀ ਹੈਗੀ ਆ। ਤੇ ਪਰ ਬਹੁਤ ਸਾਰੇ ਜਿਹੜੇ ਰਿਪਬਲਿਕਨ ਜਾਂ ਲਾਅ ਮੇਕਰਸ USA ਦੇ, ਉਹ ਕਹਿੰਦੇ ਵੀ ਟਿਕਟੌਕ ਨੈਸ਼ਨਲ ਸਿਕਿਉਰਿਟੀ ਹੈਗੀ ਆ। ਪਰ ਜੋ ਡੀਮਨ ਆ ਉਹ ਇਹ ਕਹਿੰਦੇ ਆ ਵੀ ਨਹੀਂ, ਇਹ ਕੋਈ ਐਡੇ ਖਤਰੇ ਵਾਲੀ ਗੱਲ ਨਹੀਂ ਹੈਗੀ, ਤੇ ਸਾਨੂੰ ਜਿਹੜਾ ਉਹ ਅਲਾਓ ਕਰ ਦੇਣਾ ਚਾਹੀਦਾ ਹੈਗਾ ਵੀ ਚਾਈਨਾ ਦੇ ਨਾਲ ਬਿਜ਼ਨਸ ਕਰਨਾ ਚਾਹੀਦਾ। ਸੋ ਵੱਖ-ਵੱਖ ਜਿਹੜੇ ਕੰਪਨੀਆਂ ਦੇ CEO, ਜਿਹੜੇ ਇਕਨੋਮਿਸਟ ਆ, ਉਹ ਆਪਣਾ ਆਪਣਾ ਵਿਊ ਪੁਆਇੰਟ ਦੇ ਰਹੇ ਆ। ਪਰ ਸੱਚਾਈ ਇਹ ਆ ਅੱਜ ਦੀ ਡੇਟ ਦੇ ਵਿੱਚ ਵੀ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ, ਤੇ ਲੇ ਆਫ ਲਗਾਤਾਰ ਕੰਪਨੀਆਂ 'ਚ ਹੋ ਰਹੀ ਹੈਗੀ ਆ। ਜੀ ਬੈਂਕ ਆਫ ਅਮਰੀਕਾ ਦੀ ਖਬਰ ਆ ਰਹੀ ਆ ਬੇ ਏਰੀਏ ਦੇ ਵਿੱਚੋਂ, ਕਹਿੰਦੇ ਵੀ ਤਕਰੀਬਨ 2 ਦਰਜਨ ਬੇ ਏਰੀਏ ਦੀਆਂ ਬ੍ਰਾਂਚਿਸ ਤੇ ATM ਉਹਨਾਂ ਨੂੰ ਉਹ ਬੰਦ ਕਰਨ ਜਾ ਰਹੇ ਆ। ਬੈਂਕ ਆਫ ਅਮਰੀਕਾ ਜਿਹੜਾ ਬੈਂਕ ਆ, ਉਹਨਾਂ ਨੇ ਲੇਟੈਸਟ ਫਾਈਲਿੰਗ ਜਿਹੜੀ ਕੀਤੀ, ਉਸ ਤੋਂ ਇਹ ਪਤਾ ਲੱਗਾ। ਆਫਿਸ ਆਫ ਕੰਟਰੋਲਰ ਆਫ ਕਰੰਸੀ ਉਹਨਾਂ ਨੂੰ 3 ਮਹੀਨੇ ਪਹਿਲਾਂ, 90 ਦਿਨ ਪਹਿਲਾਂ ਜਿਹੜੇ ਆ ਉਹ ਦੱਸਣਾ ਪੈਂਦਾ ਹੈ ਵੀ ਬੈਂਕ ਜਿਹੜਾ ਆਪਣਾ ਬ੍ਰਾਂਚ ਆ ਉਹ ਬੰਦ ਕਰਨ ਜਾ ਰਿਹਾ ਆ। ਬੈਂਕ ਆਫ ਅਮਰੀਕਾ ਦੇ ਇਕੱਲੇ ਬੇ ਏਰੀਏ ਦੇ ਵਿੱਚ 200 ਤੋਂ ਵੱਧ ਫਾਈਨੈਂਸ਼ੀਅਲ ਸੈਂਟਰ ਨੇ, ਪਰ ਉਹਦੇ ਵਿੱਚ ਇਹ ਕੱਟਸ ਲੈ ਕੇ ਆ ਰਹੇ ਨੇ। ਕਹਿੰਦੇ ਵੀ ਜਿਹੜੇ ਸੈਂਟਰ ਇੱਕ ਦੂਜੇ ਦੇ ਨਜ਼ਦੀਕ ਆ, ਜਿੱਥੇ ਕਲਾਇੰਟ ਟ੍ਰੈਫਿਕ ਕਾਫੀ ਜ਼ਿਆਦਾ ਘਟ ਚੁੱਕੀ ਆ, ਉਹਨਾਂ ਨੂੰ ਉੱਥੋਂ ਜਿਹੜਾ ਆ ਉਹ ਬੰਦ ਕੀਤਾ ਜਾ ਰਿਹਾ ਹੈਗਾ ਆ। ਸੋ ਹੁਣ ਇਹਦੇ ਨਾਲ ਇਹ ਨਹੀਂ ਪਤਾ ਵੀ ਜਿਹੜੇ ਉੱਥੇ ਮੁਲਾਜ਼ਮ ਕੰਮ ਕਰ ਰਹੇ ਵੀ ਉਹਨਾਂ ਨੂੰ ਬਾਕੀ ਬ੍ਰਾਂਚਾਂ ਦੇ ਵਿੱਚ ਐਡਜਸਟ ਕਰਨਗੇ, ਜਾਂ ਫਿਰ ਉਹਨਾਂ ਨੂੰ ਜਿਹੜਾ ਪਿੰਕ ਸਲਿੱਪ ਜਿਹੜੀ ਉਹ ਦਿੱਤੀ ਜਾਊਗੀ। ਸੋ ਬੇ ਏਰੀਏ ਦੇ ਬੈਂਕਾਂ ਦੇ ਕਲੋਜ਼ਰਸ ਦੇ ਲਈ ਇਹ ਜਿਹੜਾ ਪਿਛਲਾ ਸਾਲ ਆ ਕਾਫੀ ਵੱਡਾ ਰਿਹਾ। ਸਭ ਤੋਂ ਪਹਿਲਾਂ ਜਦੋਂ ਬੈਂਕਿੰਗ ਕੋਲੈਪਸ ਆਪਾਂ ਦੇਖਿਆ ਸੀਗਾ, ਸਿਲੀਕਨ ਵੈਲੀ ਬੈਂਕ ਦਾ ਫਸਟ ਸਿਟੀਜ਼ਨ ਬੈਂਕ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਖਰੀਦ ਲਿਆ ਸੀਗਾ। ਇਸੇ ਤਰੀਕੇ ਨਾਲ JP Morgan ਚੇਜ਼ ਬੈਂਕ ਨੇ ਫਸਟ ਰਿਪਬਲਿਕ ਬੈਂਕ ਨੂੰ ਜਿਹੜਾ ਉਹ ਖਰੀਦਿਆ ਸੀਗਾ। ਚਾਰਲਸ ਸ਼ਵਾਬ, ਜਿਨ੍ਹਾਂ ਦਾ ਪਹਿਲਾਂ ਹੈੱਡਕੁਆਟਰ ਸੈਨ ਫਰਾਂਸਿਸਕੋ ਦੇ ਵਿੱਚ ਹੁੰਦਾ ਸੀ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਉਹਨੂੰ ਬੰਦ ਕਰ ਰਹੇ ਹਾਂ ਤੇ ਨਾਲੇ ਲੇ-ਆਫਸ ਜਿਹੜੀਆਂ ਆ ਉਹ ਕਰਨੀਆਂ ਆ। ਸੋ ਇਸ ਤੋਂ ਇਲਾਵਾ ਬੇ ਏਰੀਏ ਦੀਆਂ ਵਿੱਚ
ਇਹਨਾਂ ਨੇ ਕੁੱਲ ਜਿਹੜਾ ਮਿਲਾ ਕੇ ਜਿਹੜਾ ਹਰਜੋਤ ਸਿੰਘ ਜੀ 2023 ਦੇ ਐਂਡ ਤੱਕ ਇਹ 2 ਦਰਜਨ ਜਿਹੜੀਆਂ ਬ੍ਰਾਂਚਾਂ ਆ ਉਹ ਆਪਣੀਆਂ ਬੰਦ ਕਰ ਦੇਣੀਆਂ। ਜੀ ਤੇ ਬੇ ਏਰੀਆ ਦੀ ਗੱਲ ਕਰਦੇ ਜਾਈਏ, ਕੁਆਲਕਾਮ ਇੱਕ ਬਹੁਤ ਵੱਡੀ ਕੰਪਨੀ ਆ ਜਿਨ੍ਹਾਂ ਦਾ ਮੇਨ ਹੈੱਡ ਆਫਿਸ ਸੈਨ ਡੀਗੋ ਦੇ ਵਿੱਚ ਆ। ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 1000 ਦੇ ਕਰੀਬ ਉਹ ਆਪਣੇ EMPLOYEES ਲੇ ਆਫ ਕਰਨ ਜਾ ਰਹੇ ਆ। ਮੋਸਟਲੀ IT ਵਰਕਰਸ ਹੈਗੇ ਆ ਉਹਦੇ 'ਚ, ਤੇ ਜਿਹਦੇ ਵਿੱਚੋਂ 200 ਬੇ ਏਰੀਆ ਸੈਨ ਹੋਜ਼ੇ ਦੇ ਵਿੱਚੋਂ ਹੈਗੇ ਆ। ਸੋ ਬੇ ਏਰੀਏ ਦੇ ਵਿੱਚੋਂ 200 ਦੇ ਕਰੀਬ ਜੋ ਲੋਕ ਆ ਉਹ ਕੁਆਲਕਾਮ ਕੰਪਨੀ 'ਚੋਂ ਲੇ ਆਫ ਕੀਤੇ ਜਾਣਗੇ। ਜੀ ਅਗਲੀ ਖਬਰ ਵੱਲ ਚਲੀਏ, ਉਹ ਜੋ ਰਾਈਟ ਏਡ ਦੀ ਬੈਂਕਰਪਸੀਜ਼ ਨੂੰ ਲੈ ਕੇ ਆ। ਉਹਨਾਂ ਦੇ ਬਹੁਤ ਸਾਰੇ ਕਲੋਜ਼ ਜਿਹੜੇ ਸਟੋਰ ਆ ਉਹ ਕਲੋਜ਼ ਹੋ ਰਹੇ। ਆਪਾਂ ਕੱਲ ਜਾਂ ਪਰਸੋਂ ਵੀ ਖਬਰ ਸਾਂਝੀ ਕੀਤੀ ਸੀ। ਹੁਣ ਇਹ ਅੱਜ ਇੱਕ ਹੋਰ ਖਬਰ ਆ ਰਹੀ ਆ ਵੀ ਮਡੇਰੇ ਕਾਉਂਟੀ ਦੇ ਵਿੱਚ ਇੱਕ ਰਾਈਟ ਏਡ ਹੈਗਾ ਆ, ਉਹ ਵੀ ਬੰਦ ਹੋਣ ਜਾ ਰਿਹਾ। ਓਕਹਰਸਟ ਦੇ ਵਿੱਚ 49060 ਰੋਡ 426 ਦੇ ਉੱਤੇ, ਇਹ ਮਡੇਰਾ ਕਾਉਂਟੀ 'ਚ ਆ। ਮਡੇਰਾ ਕਾਉਂਟੀ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਆ ਉੱਥੇ ਨੈਗੇਟਿਵ ਚੱਲ ਰਿਹਾ ਕੰਮ, ਕਿਉਂਕਿ ਪਹਿਲਾਂ ਉਹਨਾਂ ਨੇ ਹਸਪਤਾਲ ਬੰਦ ਕਰ ਦਿੱਤਾ ਜਿਹੜਾ ਮੇਨ 99 ਦੇ ਉੱਤੇ ਹੈਗਾ ਆ। ਤੁਸੀਂ ਦੇਖਿਆ ਹੁਣ, ਆਪਾਂ ਖਬਰ ਸਾਂਝੀ ਕੀਤੀ ਸੀ। ਜੀ ਸੋ ਜਿਹੜੀਆਂ ਇਦਾਂ ਦੀਆਂ ਖਬਰਾਂ ਆ ਉਹ ਵੀ ਆ ਰਹੀਆਂ ਵੀ ਵੱਖ-ਵੱਖ ਜਗ੍ਹਾ ਦੇ ਉੱਤੇ ਕਈ ਛੋਟੇ ਟਾਊਨ ਹੁੰਦੇ ਆ, ਉੱਥੇ ਇੰਪਲੋਇਮੈਂਟ ਦਾ ਬਹੁਤ ਵੱਡਾ ਸੋਰਸ ਹੁੰਦਾ ਆ। ਸੋ ਜਦੋਂ ਇਦਾਂ ਦਾ ਸਟੋਰ ਬੰਦ ਹੋ ਜਾਂਦਾ ਉਹਦੇ ਨਾਲ ਲੇ ਆਫ ਵੀ ਹੁੰਦੀ ਆ, ਪਲੱਸ ਲੋਕਾਂ ਨੂੰ ਜਿਹੜੀ ਤਕਲੀਫ ਵੀ ਹੁੰਦੀ ਆ। ਜਿਨ੍ਹਾਂ ਨੇ ਹੁਣ ਦਵਾਈ ਲੈਣੀ ਆ ਉਹਨਾਂ ਨੂੰ ਦੂਰ ਮੇਬੀ ਫਰਿਜ਼ਨੋ ਹੋਰ ਸ਼ਹਿਰਾਂ ਦੇ ਡਿਫਰੈਂਟ ਹੋਰ ਵਿੱਚ ਥਾਵਾਂ ਤੇ ਜਾਣਾ ਜਾਣਾ ਪਊ। ਪਊਗਾ। ਜੀ ਜੀ ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਮਿਨੀਮਮ ਰੇਜ਼ ਵਧਣ ਜਾ ਰਹੀ ਆ। ਫਰੈਜ਼ਨੋ ਵੀ ਨੇ ਇੱਕ ਲੇਟੈਸਟ ਜਿਹੜੀਆਂ ਚੀਜ਼ਾਂ ਦੱਸੀਆਂ ਵੀ ਜਿਹੜੇ ਫਰੈਜ਼ਨੋ ਦੇ ਵਿੱਚ ਇਸ ਦਾ ਕੀ ਅਸਰ ਹੋਊਗਾ। ਕਈ ਜਿਹੜੇ ਫਰੈਜ਼ਨੋ ਦੇ ਰੀਟੇਲਰ ਆ ਕਹਿੰਦੇ ਆਲਰੇਡੀ ਮਿਨੀਮਮ ਵੇਜ ਤੋਂ ਵੱਧ ਤਨਖਾਹ ਉਹ ਦੇ ਰਹੇ ਆ। ਨੈਸ਼ਨਲ ਐਵਰੇਜ ਜਿਹੜੀ ਵੇਜ ਆ ਕੈਸ਼ੀਅਰ ਦੀ, ਉਹ ਕਹਿੰਦੇ ਵੀ $13 ਤੇ 81 ਸੈਂਟ ਆ। ਇਹ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਜਿਹੜਾ ਇਹ 2022 ਦਾ ਆંકੜਾ ਆ। ਤਕਰੀਬਨ ਹੁਣ ਮਹੀਨਾ ਕੀ ਰਹਿ ਗਿਆ, ਮਹੀਨੇ ਬਾਅਦ ਨਵੀਂ ਜਿਹੜੀ ਕੈਲੀਫੋਰਨੀਆ ਦੀ ਮਿਨੀਮਮ ਵੇਜ ਆ ਉਹ ਆਉਣ ਜਾ ਰਹੀ ਆ। ਕੈਲੀਫੋਰਨੀਆ ਦੀ ਜਿਹੜੀ ਐਵਰੇਜ ਵੇਜ ਆ ਉਹ $16.81 ਦੇ ਉੱਤੇ ਦੱਸੀ ਜਾਂਦੀ ਆ। ਸੋ ਕਹਿੰਦੇ ਵੀ ਜਿਹੜੇ ਲੋਕ ਕੈਲੀਫੋਰਨੀਆ ਦੇ ਵਿੱਚ ਤਕਰੀਬਨ 4 ਲੱਖ ਬੰਦੇ ਅਜਿਹੇ ਨੇ ਜਿਹੜੇ ਐਜ਼ ਏ ਕੈਸ਼ੀਅਰ ਕੰਮ ਜਿਹੜਾ ਉਹ ਕਰ ਰਹੇ ਆ। ਹੁਣ ਕਰੰਟ ਮਿਨੀਮਮ ਵੇਜ $15.50 ਆ ਤੇ $16 ਜਿਹੜੀ ਉਹ ਹੋ ਜਾਣੀ ਹੈ ਜਨਵਰੀ 1 ਤੋਂ, ਤੇ ਇਵੈਂਚੁਅਲੀ ਵੱਧਦੀ 2024 ਤੱਕ ਇਹ $20 ਤੱਕ ਪਰ ਆਵਰ ਦੇ ਉੱਤੇ ਪਹੁੰਚ ਜਾਣੀ ਹੈ। ਕਹਿੰਦੇ ਵੀ ਆਲਰੇਡੀ ਟਾਰਗੇਟ ਨੇ ਆਪਣੀ ਜਿਹੜੀ ਰੇਂਜ ਆ $15 ਤੋਂ $24 'ਚ ਰੱਖੀ ਆ। ਇਸੇ ਤਰੀਕੇ ਦੇ ਨਾਲ ਜਿਹੜਾ ਵਾਲਮਾਰਟ ਆ $17.5 ਤੋਂ ਉੱਤੇ ਆ, $26 ਤੱਕ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਓਵਰਆਲ ਕਹਿੰਦੇ ਵੀ ਜੇ ਦੇਖਿਆ ਜਾਵੇ ਤਾਂ ਫਰੈਜ਼ਨੋ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੇ ਲੋਕ ਆ ਮਿਨੀਮਮ ਵੇਜ ਤੋਂ ਉੱਤੇ ਹੀ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ। ਸੋ ਹੁਣ ਜਿਹੜਾ ਉਹ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹਰ ਵਾਰੀ ਇਹ ਚਰਚਾ ਜ਼ਰੂਰ ਚੱਲਦੀ ਆ ਵੀ ਜਦੋਂ ਵੀ ਮਿਨੀਮਮ ਵੇਜ ਵੱਧਦੀ ਆ ਤਾਂ ਜਿਹੜਾ ਇੰਪਲੋਇਰ ਉਹ ਕਹਿੰਦਾ ਵੀ ਹੁਣ ਸਾਡਾ ਖਰਚਾ ਵੱਧ ਗਿਆ ਆ, ਸੋ 1-2 ਇੰਪਲੋਈ ਅਸੀਂ ਝਾੜ ਦੇਵਾਂਗੇ ਉਹਨਾਂ ਦੀ ਥਾਂ ਦੇ ਉੱਤੇ, ਤਾਂ ਜੋ ਸਾਡਾ ਓਵਰਹੈਡ ਆ ਉੱਥੇ ਇੱਕ ਹੀ ਜਿਹੜਾ ਉਹ ਰਵੇ। ਸੋ ਲੈਟਸ ਸੀ ਕੀ ਇਸ ਦੇ ਨਾਲ ਫਰਕ ਜਿਹੜਾ ਉਹ ਪੈਂਦਾ ਆ। ਪਰ ਉਹ ਜਿਹੜਾ 11,000 ਵਾਲਾ 13,000 ਵਾਲਾ ਜਿਹੜਾ ਪਰ ਈਅਰ ਐਕਸਟਰਾ ਮਨੀ ਜਿਹੜੀ ਚਾਹੀਦੀ ਉਹਨਾਂ ਫੈਮਲੀਜ਼ ਨੂੰ ਰਹਿਣ ਦੇ ਲਈ, ਉਹ ਕਿੱਦਾਂ ਪੂਰੀ ਹੋਣੀ ਹੈ ਇਸ ਇਨਫਲੇਸ਼ਨ ਦੇ ਵਿੱਚ, ਉਹ ਵੀ ਇੱਕ ਵੱਡੇ ਸਵਾਲ ਰਹਿਣਗੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਨੇ ਅੱਜ ਅਨਾਉਂਸ ਕੀਤਾ ਹੈ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ, ਵੀ ਅਸੀਂ $350 ਮਿਲੀਅਨ ਜੋ ਆ ਉਹ ਵੱਖ-ਵੱਖ ਮਿਊਨਿਸਪੈਲਿਟੀਜ਼ ਨੂੰ ਦੇਣ ਜਾ ਰਹੇ ਹੈਗੇ ਆ। 300 ਤੋਂ ਲੈ ਕੇ 350 ਮਿਲੀਅਨ ਤੱਕ। ਸੋ ਮੇਨ ਇਹ ਮਨੀ ਜਿਹੜਾ ਆ ਹੋਮਲੈਸ ਐਨਕੈਂਪਮੈਂਟਸ ਨੂੰ ਰਿਮੂਵ ਕਰਨ ਦੇ ਲਈ ਦਿੱਤਾ ਜਾਊਗਾ। ਬਹੁਤ ਸਾਰੇ ਕੈਲੀਫੋਰਨੀਅਨ ਇਸ ਟਾਈਮ ਦੁਖੀ ਆ, ਜਿੰਨੇ ਹਾਈਵੇ ਆ, ਅੰਡਰ ਦਾ ਬ੍ਰਿਜ ਹੈਗੇ ਆ, ਉਹ ਸਾਰੇ ਭਰੇ ਪਏ ਹੈਗੇ ਹੋਮਲੈਸ ਲੋਕਾਂ ਦੇ ਨਾਲ। ਤੇ ਕ੍ਰਾਈਮ ਵੀ ਵੱਧਦਾ ਹੈਗਾ ਆ। ਜਿਹੜੀ ਟੀਕੇ ਲਾਉਣ ਦੇ ਸਰਿੰਜਸ ਪਏ ਹੁੰਦੇ ਆ। ਪਿੱਛੇ ਆਪਾਂ ਦੇਖਿਆ ਹੀ ਆ ਵੀ ਹਾਈਵੇ 10 ਤੇ ਲਾਸ ਐਂਜਲਸ ਤੇ ਮੇਨ ਕਾਰਨ ਵੀ ਉਹੀ ਬਣਿਆ, ਜਿਹੜੀ ਅੱਗ ਲੱਗੀ ਵੀ ਉਹਨਾਂ ਨੇ ਤੱਤੇ ਕਾਰਨ ਨੂੰ ਜਿਹੜੀ ਆ ਅੱਗ ਲਾਈ ਸੀ ਹੀਟ ਦੇ ਲਈ, ਤੇ ਮੁੜ ਕੇ ਉਹ ਆਲੇ ਦੁਆਲੇ ਸਾਰੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਤੇ ਜਿਹੜਾ ਮੇਜਰ ਹਾਈਵੇ ਉਹਨੂੰ ਵੀ ਇਫੈਕਟ ਕੀਤਾ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂ ਕੈਲਟ੍ਰੇਨ ਨੂੰ 20 ਪੈਸੇ ਜਿਹੜੇ ਇਹ ਦਿੱਤੇ ਜਾਣਗੇ, ਜਿਹੜੇ ਗਵਰਨਮੈਂਟ ਦੀ ਪ੍ਰਾਪਰਟੀ ਦੇ ਉੱਤੇ ਜਿੰਨੇ ਵੀ ਹੋਮਲੈਸ ਨੇ ਆਪਣੇ ਜਿਹੜੇ ਆ ਤੰਬੂ ਲਾਏ ਹੋਇਆ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਤੇ ਹੋਰ ਚੱਜ ਦੀ ਜਗ੍ਹਾ ਦੇ ਉੱਤੇ ਪਲੇਸ ਕੀਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਸਮਿਟ ਹੋਈ ਸੀ
ਸੈਨ ਫਰਾਂਸਿਸਕੋ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕਲੀਨ ਅਪ ਕੀਤਾ ਗਿਆ ਸੀ ਤੇ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਗੈਬਨ ਨਿਊਸਮ ਉਹਨਾਂ ਦਾ ਵਿਰੋਧ ਵੀ ਹੋਇਆ ਸੀ ਵੀ ਭਈ ਜਦੋਂ ਬਾਹਰਲੇ ਸਰਕਾਰਾਂ ਦੇ ਬੰਦੇ ਆਏ ਆ ਤਾਂ ਤੁਸੀਂ ਸ਼ਹਿਰ ਕਲੀਨ ਕਰਤਾ ਤੇ ਜਿਹੜੇ ਸ਼ਹਿਰ ਦੇ ਵਾਸੀ ਹੈਗੇ ਆ ਉਹਨਾਂ ਦੇ ਲਈ ਤੁਸੀਂ ਜਿਹੜਾ ਗੰਦ ਪਾ ਕੇ ਰੱਖਦੇ ਹੈਗੇ ਆ। ਸੋ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਬ੍ਰਾਇਨ ਡੈਲੇ ਜੋ ਰਿਪਬਲਿਕਨ ਹੈਗੇ ਆ, ਉਹਨਾਂ ਨੇ ਕਿਹਾ ਆ ਭਈ ਮੈਂ ਬਿਲਕੁਲ ਗਵਰਨਰ ਦੇ ਨਾਲ ਆ ਜਿਹਦੇ ਨਾਲ 5600 ਤੋਂ ਵੱਧ ਹੋਮਲੈਸ ਦੀਆਂ ਜਿਹੜੀਆਂ ਇਨਕੈਂਪਮੈਂਟਸ ਆ ਪੂਰੇ ਸਟੇਟ ਦੇ ਵਿੱਚ ਮੂਵ ਕੀਤੀਆਂ ਜਾਣ। ਸੋ ਇਹ ਇੱਕ ਵਧੀਆ ਗੱਲ ਹੋਊਗੀ ਜੇ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਇਦਾਂ ਦੀ ਜਗ੍ਹਾ ਤੋਂ ਮੂਵ ਕਰਕੇ ਚੱਜ ਦੀ ਜਗ੍ਹਾ ਤੇ ਜਿੱਥੇ ਉਹ ਰਹਿ ਸਕਦੇ ਹੈਗੇ ਆ ਉੱਥੇ ਪੁੱਟ ਕੀਤਾ ਜਾਵੇ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਇੱਕ ਚੰਗੀ ਖਬਰ ਆ ਰਹੀ ਹੈ। ਜਿਹੜੇ ਵਿਦਿਆਰਥੀ ਅਮਰੀਕਾ ਦੇ ਵਿੱਚ ਪੜ੍ਹਨ ਦੇ ਲਈ ਆਉਣਾ ਚਾਹੁੰਦੇ ਨੇ, ਖਾਸ ਕਰਕੇ US ਦੇ ਜਿਹੜੇ ਸਟੂਡੈਂਟ ਵੀਜ਼ਾਸ ਹੁੰਦੇ ਆ ਉਹਦੇ ਲਈ, ਪਿਛਲੇ 1 ਸਾਲ ਦੇ ਵਿੱਚ ਭਾਰਤੀ ਜਿਹੜੇ ਵਿਦਿਆਰਥੀ ਉਹਨਾਂ ਦੇ ਲਈ ਕਾਫੀ ਜਿਹੜਾ ਉਹ ਚੰਗੀ ਖਬਰ ਰਹੀ ਆ। ਫਿਸਕਲ ਈਅਰ ਅਕਤੂਬਰ 2022 ਤੋਂ ਸਤੰਬਰ 2023 ਤੱਕ US ਦੀ ਐਮਬੈਸੀ ਤੇ ਉਹਨਾਂ ਦੇ ਕੌਂਸੂਲੇਟਸ ਨੇ ਇੰਡੀਆ ਦੇ ਵਿੱਚ ਰਿਕਾਰਡ ਤੋੜ 1,40,000 ਵਿਦਿਆਰਥੀਆਂ ਨੂੰ ਜਿਹੜੇ ਵੀਜ਼ੇ ਆ ਉਹ ਇਸ਼ੂ ਕੀਤੇ ਹੈਗੇ ਆ। ਕਹਿੰਦੇ ਵੀ ਇਹ ਜਿਹੜੇ ਨਵਾਂ ਰਿਕਾਰਡ ਇੱਕ ਹਿਸਾਬ ਦੇ ਨਾਲ ਲੈਵਲ ਦੇ ਉੱਤੇ ਨਾਨ ਇਮੀਗ੍ਰੈਂਟ ਵੀਜ਼ਾਸ ਇਸ਼ੂ ਕੀਤੇ ਗਏ ਆ। ਕੁੱਲ ਮਿਲਾ ਕੇ US ਨੇ ਪਿਛਲੇ ਫਿਸਕਲ ਈਅਰ ਦੇ ਵਿੱਚ 1 ਸਾਲ 'ਚ 10 ਮਿਲੀਅਨ ਨਾਨ ਇਮੀਗ੍ਰੈਂਟ ਵੀਜ਼ਾਸ ਜਿਹੜੇ ਆ ਉਹ ਇਸ਼ੂ ਕੀਤੇ ਹੈਗੇ ਆ। ਸੋ ਡਿਪਾਰਟਮੈਂਟ ਨੇ ਕਿਹਾ ਆ ਵੀ ਇਸ ਦੇ ਨਾਲ 8 ਮਿਲੀਅਨ ਵਿਜ਼ਟਰ ਵੀਜ਼ੇ, ਬਿਜ਼ਨਸ ਤੇ ਟੂਰਿਜ਼ਮ ਪਰਪਸਿਸ ਦੇ ਜਿਹੜੇ ਵੀਜ਼ੇ ਆ ਉਹ ਇਸ਼ੂ ਹੋਏ ਆ। 2015 ਤੋਂ ਬਾਅਦ ਦੇ ਵਿੱਚ ਇਹ ਆંકੜਾ ਸਭ ਤੋਂ ਉੱਤੇ ਗਿਆ ਹੈਗਾ ਆ। US ਐਮਬੈਸੀ ਕੌਂਸੂਲੇਟ ਨੇ ਕਿਹਾ ਵੀ 2017 ਇੰਡੀਆ ਦੇ ਸਟੂਡੈਂਟਸ ਦੇ ਲਈ ਸਟੂਡੈਂਟ ਵੀਜ਼ੇ ਦੇ ਲਈ ਗੋਲਡਨ ਈਅਰ ਸੀਗਾ, ਜਦ 6 ਲੱਖ ਸਟੂਡੈਂਟ ਵੀਜ਼ੇਜ਼ ਇਸ਼ੂ ਕੀਤੇ ਗਏ ਸੀਗੇ ਉਸ ਸਾਲ ਦੇ ਵਿੱਚ। ਹੁਣ ਅੰਦਾਜ਼ਾ ਲਾ ਲਓ ਵੀ ਹਰ ਸਾਲ ਕਿੰਨੇ ਵਿਦਿਆਰਥੀ ਇੱਥੇ ਪੜ੍ਹਨ ਦੇ ਲਈ ਜਿਹੜੇ ਉਹ ਆਉਂਦੇ ਆ। ਸੋ ਇੰਡੀਅਨਸ ਕਹਿੰਦੇ ਰਿਪਰੈਜ਼ੈਂਟ ਕਰਦੇ ਆ ਜਿੰਨੇ ਵੀ ਕੁੱਲ ਵੀਜ਼ਾ ਐਪਲੀਕੈਂਟਸ ਆ ਵਰਲਡ ਵਾਈਡ, ਉਹਨਾਂ ਚੋਂ 10%, ਤੇ ਜੇ ਸਟੂਡੈਂਟ ਵੀਜ਼ਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ 20% ਜਿਹੜੇ ਉਹ ਆਉਂਦੇ ਆ। ਤੇ ਕਹਿੰਦੇ ਤੇ 65% ਕੈਟੇਗਰੀ ਜਿਹੜੀ ਇੰਪਲੋਇਮੈਂਟ H1 ਤੇ L1 ਵਾਲੇ ਵੀਜ਼ਾਸ ਦੇ ਵਿੱਚ 65% ਇੰਡੀਅਨ ਜਿਹੜੇ ਲੋਕ ਹੁੰਦੇ ਆ ਜੋ ਇਹਨਾਂ ਵੀਜ਼ਾਸ ਨੂੰ ਅਪਲਾਈ ਕਰਦੇ ਨੇ। ਜੀ ਬਿਲਕੁਲ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਵੀ ਕਿਸ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਅੱਜ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਦੀ ਕਲੋਜ਼ਿੰਗ ਦੇ ਉੱਤੇ ਜਿਹੜਾ ਸਟਾਕ ਮਾਰਕੀਟ ਆ ਉਸ ਵਿੱਚ ਤਕਰੀਬਨ ਬਰਾਬਰ ਰਿਹਾ, ਕਿਤੇ ਵੱਧ ਕਿਤੇ ਘੱਟ। ਡਾਓ ਜੋਨਸ 13 ਪੁਆਇੰਟ ਵੱਧ ਕੇ 35,000 ਤੇ 430 ਦੇ ਉੱਤੇ ਬੰਦ ਹੋਇਆ। S&P 'ਚ 4 ਪੁਆਇੰਟ ਘੱਟ ਕੇ 4551। ਨੈਸਡੈਕ 23 ਪੁਆਇੰਟ ਘੱਟ ਕੇ 14,200 ਤੇ 58 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,064 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ। 10 ਈਅਰ ਯੀਲਡ ਟੂ 4.26%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 37,455। ਇਥੀਰੀਅਮ $2,025 ਦੇ ਬਰਾਬਰ ਚੱਲ ਰਿਹਾ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 34 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ 72 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।